ਮੈਂ ਤੁਹਾਡਾ ਦੋਸਤ, ਤੁਹਾਡਾ ਸੱਜਣ, ਤੁਹਾਡਾ ਬੇਲੀ, ਤੁਹਾਡਾ ਵੀਰ ਅਫਜ਼ਲ ਭੱਟੀ ਤੇ ਤੁਸੀਂ ਦੇਖ ਰਹੇ ਹੋ ਨਾਜ਼ਰੀਨ ਗੱਲ ਵੇਲੇ ਦੀ। ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਮੇਜ਼ਬਾਨ ਤਜਜ਼ੀਆ ਨਗਾਰ ਜ਼ੁਲਫਕਾਰ ਜੱਟ ਸਾਹਿਬ। ਤੇ ਅੱਜ ਕਾਫੀ ਦਿਨਾਂ ਦੇ ਬਾਅਦ ਮੌਕਾ ਮਿਲਿਆ। ਅੱਜ ਮੈਂ ਜੱਟ ਸਾਹਿਬ ਦੇ ਨਾਲ ਕੋਈ ਸਵਾਲ ਨਹੀਂ ਕਰਾਂਗਾ। ਅੱਜ ਮੈਂ ਕਿਸੇ ਵੀ ਟਾਪਿਕ 'ਤੇ ਮੈਂ ਨਹੀਂ ਕਹਾਂਗਾ ਕਿ ਅੱਜ ਇਹਦੇ 'ਤੇ ਤਬਸਰਾ ਕਰੋ। ਅੱਛਾ। ਅੱਜ ਕੋਈ ਅੰਦਰ ਦੀ ਗੱਲ, ਕੋਈ ਵੇਲੇ ਦੀ ਜਿਹੜੀ ਆ, ਇਹ ਮੈਨੂੰ ਦੱਸੋ ਤੁਸੀਂ ਕਿ ਇਹ ਗੱਲ ਵੇਲੇ ਦੀ ਕੀ ਆ। ਹਾਂਜੀ ਭੱਟੀ ਸਾਹਿਬ, ਬਹੁਤ ਸ਼ੁਕਰੀਆ। ਭੱਟੀ ਸਾਹਿਬ ਹਮੇਸ਼ਾ ਇੱਕ ਗੱਲ ਕਰਦੇ ਹੁੰਦੇ ਨੇ ਜੀ, ਗੱਲ ਵੇਲੇ ਦੀ ਕੀ ਆ। ਬਿਲਕੁਲ, ਅਕਸਰ ਗੱਲ ਹੁੰਦੀ ਰਹਿੰਦੀ ਹੈ ਸਾਡੀ। ਤੇ ਕਈ ਵਾਰੀ ਅਸੀਂ ਮਜ਼ਾਕ ਉਡਾਣੇ ਗੱਲ ਵੇਲੇ ਦੀ ਕੀ ਹੈ, ਤੇ ਅੱਜ ਆਪਾਂ ਗੱਲ ਵੇਲੇ ਦੀ ਕਰਦੇ ਹਾਂ ਜੀ। ਗੱਲ ਵੇਲੇ ਦੀ ਭੱਟੀ ਸਾਹਿਬ ਅਸਲ ਦੇ ਵਿੱਚ ਇਹ ਵੇ ਕਿ ਜਿਹੜੇ ਵੇਲੇ ਦੇ ਵਿੱਚ ਤੁਸੀਂ ਜ਼ਿੰਦਗੀ ਗੁਜ਼ਾਰ ਰਹੇ ਹੁੰਦੇ ਹੋ ਨਾ, ਹਾਂਜੀ, ਮੈਂ ਤੁਸੀਂ ਜਿਹੜਾ ਵੀ ਕੋਈ ਫਰਦ ਜੀ ਜਿਸ ਵੇਲੇ ਦੇ ਵਿੱਚੋਂ ਦੀ ਲੰਘ ਰਿਹਾ ਹੁੰਦਾ ਜੀ ਉਹ ਚਾਹ ਰਿਹਾ ਹੁੰਦਾ ਹੈ ਕਿ ਮੈਂ ਆਪਣਾ ਅੰਦਰ ਕਿਸੇ ਸੰਗੀ ਸਾਥੀ ਦੇ ਨਾਲ ਫੋਲਾਂ। ਠੀਕ ਹੈ, ਜੋ ਫੋਲਣਾ ਚਾਹ ਰਿਹਾ ਹੁੰਦਾ ਨਾ, ਠੀਕ ਹੈ, ਉਹ ਵੇਲੇ ਦੀ ਗੱਲ ਉਹਦੇ ਵਾਸਤੇ ਉਹੀ ਹੁੰਦੀ। ਉਹੀ ਹੁੰਦੀ ਹੈ। ਜੇ ਅਗਰ ਕੋਈ ਦੁਖੀ ਹੈ, ਜੋ ਆਪਣਾ ਦੁੱਖ ਫੋਲਦਾ ਹੈ, ਹਾਂਜੀ, ਤੇ ਉਹਦੇ ਵੇਲੇ ਦੀ ਗੱਲ ਉਹ ਦੁੱਖ ਹੈ। ਉਹ ਦੁਖੀ ਹੈ, ਠੀਕ ਹੈ। ਤੇ ਜੇ ਕੋਈ ਸੁਖੀ ਹੈ, ਤੇ ਜੇ ਉਹ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨਾ ਚਾਹੁੰਦਾ ਹੈ, ਤੇ ਉਹਦੇ ਵਾਸਤੇ ਵੇਲੇ ਦੀ ਗੱਲ ਉਹੀ। ਇਹੀ ਵਜ੍ਹਾ ਸੀ ਕਿ ਇੱਕ ਜ਼ਮਾਨਾ ਸੀ ਕਿ ਕਿਸੇ ਸਿਆਣੇ ਬੰਦੇ ਨੇ ਆਖਿਆ ਸੀ ਕਿ ਵੇਲਾ ਸਭ ਤੋਂ ਵੱਡਾ ਉਸਤਾਦ ਹੈ। ਠੀਕ ਹੈ, ਤੇ ਵੇਲਾ ਬੰਦੇ ਨੂੰ ਸਿਖਾਉਂਦਾ। ਠੀਕ ਹੈ, ਜਦੋਂ ਬੰਦਾ ਦੁੱਖ 'ਚ ਹੁੰਦਾ ਹੈ ਉਦੋਂ ਵੀ ਉਹ ਸਿੱਖ ਰਿਹਾ ਹੁੰਦਾ, ਤੇ ਜਦੋਂ ਸੁੱਖ 'ਚ ਹੁੰਦਾ ਹੈ ਠੀਕ ਉਦੋਂ ਹੈ ਵੀ ਉਹ ਸਿੱਖ ਰਿਹਾ। ਜੀ। ਸੋ ਬੇਸਿਕਲੀ ਗੱਲ ਵੇਲੇ ਦੀ ਤੇ ਇਹ ਹੀ ਹੈ, ਜਿਹੜਾ ਅਸੀਂ ਆਪਣੇ ਅੰਦਰ ਦਾ ਉਬਾਲ ਕਿਸੇ ਵੀ ਆਪਣੇ ਦੁੱਖ ਦਰਦ ਦੇ ਜਿਹੜਾ ਸਮਝਣ ਵਾਲਾ ਹੁੰਦਾ ਉਹਦੇ ਸਾਹਮਣੇ ਅਸੀਂ ਜਦੋਂ ਰੱਖਦੇ ਹਾਂ ਨਾ, ਉਹੀ ਵੇਲੇ ਦੀ ਗੱਲ ਹੁੰਦੀ ਹੈ। ਤੇ ਬਾਕੀ ਅੱਜ ਅਗਰ ਤੁਸੀਂ ਮੌਜੂਦਾ ਵੇਲੇ ਦੀ ਗੱਲ ਕਰੋ ਤੇ ਵੇਲਾ ਬੜਾ ਸਖਤ ਜਾ ਰਿਹਾ। ਖਾਸ ਤੌਰ ਤੇ ਮੈਂ ਬਹੁਤ ਸਾਰੇ ਪ੍ਰੋਫੈਸ਼ਨਲਸ ਦੇ ਨਾਲ ਬਹਿਨਾ, ਰੋਜ਼ ਮੇਰੀਆਂ ਮੁਲਾਕਾਤਾਂ ਹੁੰਦੀਆਂ। ਤੁਹਾਨੂੰ ਪਤਾ ਕਿ ਬਤੌਰ ਕੰਮ ਸ਼ਾਮ ਆਪਣੇ ਕੰਮ ਕਾਰ ਦੇ ਚੱਕਰ ਦੇ ਜਿਹੜਾ ਲੋਕਾਂ ਨਾਲ ਮਿਲਣਾ ਪੈਂਦਾ, ਤੇ ਜਿਹਨੂੰ ਹੀ ਖੋਲਿਆ ਨਾ ਬੜਾ ਪਰੇਸ਼ਾਨ ਨਿਕਲਿਆ ਜੀ, ਬੜਾ ਤਕਲੀਫ 'ਚ ਨਜ਼ਰ ਆਇਆ ਜੀ। ਅੱਛਾ ਭੱਟੀ ਸਾਹਿਬ, ਇਹਦੇ ਵਿੱਚ ਇੱਕ ਗੱਲ ਹੋਰ ਜੀ, ਜਿਹੜੀ ਅਕਸਰ ਅਸੀਂ ਨਾ ਕਹਿ ਛੱਡਨੇ ਹੁੰਦੇ ਹਾਂ। ਸਾਡੇ ਇੱਕ ਨਾ ਬਤੌਰ ਮੁਆਸ਼ਰਾ, ਇੱਕ ਇਜਤਮਾਹੀ ਤੌਰ 'ਤੇ ਸਾਡਾ ਇੱਕ ਪ੍ਰੋਬਲਮ ਇਹ ਵੇ ਕਿ ਅਸੀਂ ਹਰ ਬੰਦਾ ਇਹ ਸਮਝਦੇ ਹਾਂ ਕਿ ਮੈਂ ਇਕੱਲੇ ਨੇ ਮਸਲੇ ਠੀਕ ਕਰ ਲੈਣੇ, ਠੀਕ ਹੈ, ਮੈਂ ਮਾਮਲਾਤ ਠੀਕ ਕਰ ਲੈਣੇ ਜੀ। नो डाउट कि किसी ज़माने च भी कहा जाता है, ये अफराद से बनती है अक़वाम की तकदीर, हर फर्द है कौम के मिलत के मुकद्दर का सितारा। सो गल ये कि वो इस हद तक तो ठीक है, लेकिन अज दे वेले दी गल मैं अगर तुहानूं दसां, जिस वेले दी ਚੱਕੀ 'ਚ ਅਸੀਂ ਪਿਸਣ ਡਏ ਹਾਂ, ਹਾਂਜੀ, मेरा अपना तजिया है कि जब तक रियासत माँ जैसी ना होए वेला साजगार नहीं हो सकता। ठीक है, ठीक है, बिल्कुल ठीक। और दुनिया दे अंदर इनफरादी तौर पे अगर किसी ने कोई इनकलाब लियान दी कोशिश भी की है ना जी, तो उस वेले तक वो कामयाब नहीं हो सकिया जब तक कि रियासत दे विच माहौल साजगार जी नहीं जी। यानी अज भी तुहाडे मुल्क दे अंदर बड़े बड़े थिंक टैंक है, ठीक है, लेकिन वो थिंक टैंक उत्थे आके बेबस हो जाते हैं ਜਦੋਂ सिस्टम ਦੀ बेरहमी, सिस्टम ਦਾ ਨੰਗਾਪਨ ਉਹ थिंक टैंक ਨੂੰ ਅੱਗੇ ਆਣ ਹੀ ਨਹੀਂ ਦਿੰਦਾ, ਉਹਦੀ ਸੋਚ ਨੂੰ ਅਮਲੀ ਤੌਰ ਤੇ ਇੰਪਲੀਮੈਂਟ ਨਹੀਂ ਹੋਣ ਦਿੰਦਾ ਜੀ। ਮੈਂ ਆਪਣੀ ਤੁਹਾਨੂੰ ਗੱਲ ਦੱਸਾਂ ਜੀ, ਸਵੇਰੇ ਵੀ ਤੁਹਾਡੇ ਨਾਲ ਗੱਲ ਹੋ ਰਹੀ ਸੀ ਕਿ ਸਾਡੇ ਬਹੁਤ ਸਾਰੇ ਪ੍ਰੋਫੈਸ਼ਨਲਸ ਨਾਕਾਮ ਨੇ जी, ठीक है, वो अपनी गलती मनण वास्ते तैयार ही नहीं होंगे। वो किते आड़े आ जाएगी, कहेंगे जी साडी ईमानदारी की वजह तो असीं अगे नहीं वध सके, ऐ हो गया वो हो गया, यानी सौ बहाने। लेकिन यही लोग जिहड़े इत्थे नाकाम लोग ने, जिहड़े कामयाब नहीं हो सकते, वो बाहर दे मुल्कां जांदे ने, उत्थे जाके कामयाब हो जांदे ने। क्यों? ਉਹਦੀ बड़ी सादा जी वजह, ਉਹਦੀ ਸਾਦਾ ਜੀ ਵਜ੍ਹਾ ਇਹ ਵੇ ਕਿ ਭਾਈ ਜੀ ਬਾਹਰ ਦੇ ਮੁਲਕਾਂ ਦੇ ਵਿੱਚ ਰਿਆਸਤਾਂ ਜਿਹੜੀਆਂ ਨੇ ਉਹ ਰਿਸਪੌਂਡ ਕਰਦੀਆਂ ਆਪਣੇ ਲੋਕਾਂ ਨੂੰ, ਹਾਂਜੀ, ਉਹ ਕਾਰੋਬਾਰੀ ਲੋਕਾਂ ਨੂੰ ਓਨ ਕਰਦੀਆਂ ਨੇ, ਉਹਨਾਂ ਨੂੰ ਮੌਕੇ ਮਿਲਦੇ ਨੇ, ਸਾਰਾ ਕੁਝ। ਮਸਲਨ ਮੈਂ ਤੁਹਾਨੂੰ ਅੱਜ ਦੀ ਗੱਲ ਦੱਸਾਂ ਜੀ, ਅੱਜ ਸਾਡੇ ਮੁਲਕ ਦੇ ਅੰਦਰ ਤੁਹਾਨੂੰ ਆਈਡੀਆ ਹੋਏਗਾ ਸ਼ਰ੍ਹਾ ਸੂਦ ਕੀ ਚੱਲਦੀ ਹੈ।
ਮਤਲਬ ਮੋਟੀ ਜੀ ਮਿਸਾਲ ਸਮਝਣ ਵਾਸਤੇ ਨਾ, ਜੀ। ਮੁਲਕ ਨੂੰ ਜੈਮ ਕਰਤਾ ਕਿਸ ਤਰ੍ਹਾਂ। ਹੂੰ। 22-23% ਸ਼ਰਾਬ ਸੂਦ। ਬਿਲਕੁਲ ਜੀ, ਐਵੇਂ 14 ਗੱਲ 14 ਤੋਂ ਲੈ ਕੇ 22 23 ਤੱਕ 22 ਜੀ ਹੈ, ਤੱਕ। ਬਿਲਕੁਲ ਹੁਣ ਇੱਕ ਬੰਦੇ ਕੋਲ ਕਰੋੜ ਰੁਪਈਆ, ਜੀ ਉਹ ਰੱਖਦਾ ਬੈਂਕ 'ਚ, ਸਾਲ ਬਾਅਦ ਉਹਨੂੰ 22-23 ਲੱਖ ਰੁਪਈਆ ਲੱਗਦਾ। ਜੀ। ਉਹ ਕਹਿੰਦਾ ਯਾਰ ਮੇਰਾ ਕਿਚਨ ਚੱਲਦਾ ਪਿਆ, ਹੂੰ। ਮੇਰੇ ਲੋ ਸਾਰੇ ਜਨਮ 'ਚ ਜਾਣ, ਹੂੰ। ਮੈਨੂੰ ਕੋਈ ਫਰਕ ਨਹੀਂ ਪੈਂਦਾ। ਅੱਛਾ, ਦੂਸਰੇ ਪਾਸੇ ਜਿਹਨੇ ਕਰਜ਼ਾ ਚੁੱਕਣਾ ਹੈ, ਜੀ। ਉਹ ਅਗਰ ਉਹਨੂੰ 18 ਤੋਂ 22% ਤੱਕ ਸੂਦ ਦੇ ਉੱਤੇ ਕਰਜ਼ਾ ਮਿਲਦਾ ਹੈ, ਹੂੰ। ਤੇ ਭਾਈ ਪ੍ਰੋਫਿਟ ਰੇਟ ਉਹਦਾ ਕੀ ਨਿਕਲੇਗਾ? ਹੂੰ। क्या वो ये मुमकिन है कोई इन्हें कमा सके, कोई शरा सूद दे के कुछ अपने वास्ते बचा ले? सही है। यानी टेक्निकली रियासत ने पूरे निज़ाम नूं जकड़ के रखता है। लोग जिन्हां ने कारोबार च इन्वेस्ट करना है वो भी चुप ने, ते जिन्हां दे कोल थोड़े बहुते पैसे हैं रख के बैठे। ठीक है। अच्छा, ਉਹਦਾ नुकसान की हो रहा है? ਉਹਦਾ नुकसान आम लोगों ने हो रहा है जी। क्योंकि कारोबारी लोगों ने कारोबार करना है, तो आम लोगों की रोजी रोटी चलनी। मतलब बिल्डर है, बिल्डर बिल्डिंग बनाएगा, इलैक्ट्रीशियन का काम, प्लंबर का काम, शटरिंग कारपेंटर, यानी दुनिया जहान का ठीक है कारोबार उदों चलना जो इन्वेस्टर ने इन्वेस्टमेंट रनिंग कैपिटल की सूरत दे विच लै। ठीक है। अज दे वेले की गल भाजी ये जे कि सरमायादार अपने सरमाए के उत्ते सप बन के बह गए जी, और साडी स्टेट उसनूं ये मौका फराहम कर रही है कि भाई जी तुसीं सप बन के बैठे रहो, ਅਸੀਂ ਤੇਰੇ ਨਾਲ ਅਸੀਂ ਤੇਰੇ ਪਿੱਛੇ ਆ, ਤੈਨੂੰ ਕੋਈ ਨਹੀਂ, ਤੈਨੂੰ ਕੋਈ ਨਹੀਂ, ਤੂੰ ਮौज कर। ਠੀਕ अच्छा, स्टेट भी नंगी क्यों होई पई? स्टेट दे कोल ग्लोबल अगर तुसीं दुनिया दे इंडैक्स नूं देखो तो दुनिया दे विच तुहाडी कंट्रीब्यूशन ना होण दे बराबर। और राती मैं एक साउथ एशिया इंडैक्स देखण डिया सां, ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਸੀਂ 1965 ਦੇ ਵਿੱਚ ਕੋਈ 0.76% ਸਾਡੀ ਗਰੋਥ ਸੀ। ਠੀਕ ਹੈ। ਤੇ ਹੁਣ ਅਸੀਂ 0.12 ਤੇ। ਲੋਕ ਗਾਂਹ ਜਾ ਰਹੇ ਨੇ, ਅਸੀਂ ਪਿੱਛੇ ਆ ਰਹੇ ਹਾਂ। ਤੇ ਚਾਈਨਾ ਉਹ ਵੀ ਇੱਥੇ ਕਰਕੇ ਹੀ ਉਹ 28% ਤੇ ਚਲਾ ਗਿਆ, ਇੰਡੀਆ 3% ਤੇ ਚਲਾ ਗਿਆ। ਯਾਨੀ ਬਾਕੀ ਨਾਲ ਦੇ ਸਾਡੇ ਗਵਾਂਢੀ ਗਾਂਹ ਨੂੰ ਗਏ ਨੇ, ਅਸੀਂ ਪਿੱਛੇ ਨੂੰ ਆਉਂਦੇ। ਇੰਨੀ ਗੱਲ ਹੈ ਭਾਜੀ। ਬਿਲਕੁਲ ਸਹੀ ਹੈ ਜੀ। ਤੇ ਪਿਆਰੇ ਵੇਖਣ ਵਾਲਿਓ, ਅੱਜ ਦੀ ਗੱਲ ਜੱਟ ਸਾਹਿਬ ਨੇ ਮੇਰੇ ਖਿਆਲ ਬੜੇ ਅੱਛੇ ਤਰੀਕੇ ਦੇ ਨਾਲ ਵੇਖਣ ਵਾਲਿਆਂ ਤੱਕ, ਤੁਹਾਡੇ ਤੱਕ ਪਹੁੰਚਾਈ ਹੈ। ਅਤੇ ਉਮੀਦ ਕਰਨੇ ਆ ਕਿ ਜੱਟ ਸਾਹਿਬ ਦੀ ਗੱਲ ਨੂੰ ਸੁਣ ਕੇ ਅਤੇ ਇਹਨੂੰ ਸੋਚੋਗੇ ਵੀ, ਔਰ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਵੀ ਕਰੋਗੇ ਕਿ ਅਸੀਂ ਜਾ ਕਿੱਧਰ ਰਹੇ ਹਾਂ। ਦੁਨੀਆ ਦੇ ਜਿਸ ਕੋਨੇ 'ਤੇ ਵੀ ਰਹੋ, ਹੱਸਦੇ ਰਹੋ, ਵੱਸਦੇ ਰਹੋ। ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਸ਼ਾਦ ਰੱਖੇ, ਆਬਾਦ ਰੱਖੇ। ਆਮੀਨ। ਮੈਨੂੰ ਅਤੇ ਜੱਟ ਸਾਹਿਬ ਨੂੰ ਇਜਾਜ਼ਤ ਦਿਓ, ਦੁਬਾਰਾ ਫਿਰ ਪੇਸ਼ ਹੋਵਾਂਗੇ ਇੱਕ ਨਵੇਂ ਮੌਜੂ ਦੇ ਨਾਲ, ਇੱਕ ਨਵੇਂ ਪ੍ਰੋਗਰਾਮ ਦੇ ਨਾਲ। ਰੱਬ ਰਾਖਾ।